वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी। धन धन रामदास गुरजन सिरया तिने सवारिया, पूरी होई करामात आप सिरजनहार है तारिया। मेरी बेनती जिहड़ा मैं मैसेज देण जा रहा, ये मैसेज नूं वध तो वध शेयर जरूर करियो। प्यारिओ, गुरु रामदास सच्चे पातशाह जी दा आगमन पुरब आ रहा 30 अक्तूबर नूं। इसे संबंध दे विच सृष्टि दे मालक पिता दीआं खुशियां लैण दे संबंध दे विच सारे जिन्ने भी तुसी जो परिवारक मैंबर रोज़ कीर्तन दे मंडल दे विच जुड़दे हो, सब नूं मैं बेनती करदा कि खुले पाठां दी लड़ी प्रारंभ हो रही है। आप जी अपने अपने घरां दे विच एक एक सहज पाठ जरूर करो 30 अक्तूबर तक। जिहड़े सहज पाठ नहीं कर सकते, एक एक प्रेमी रोज़ दे 10 पाठ जपजी साहिब जां 2 पाठ सुखमनी साहिब दे करे। जिहड़े ये नहीं कर सकते, 6 माला मूल मंत्र दियां, जे ये भी नहीं कर सकते तो 80 माला रोज़ वाहिगुरू वाहिगुरू शब्द दियां गुरमंत्र दियां फेरनियां ने। एक कापी ला लो, कापी दे उत्ते रोज़ तुसी कितना जाप कर रहे हो ये जाप नोट करी चलो। और 29 अक्तूबर नूं टीवी स्क्रीन दे उत्ते नंबर आने शुरू हो जाणगे कुछ दिनों के बाद। 29 अक्तूबर नूं तुसी दिते हुए नंबरां दे उत्ते संपर्क करके जो मैसेज करके अपने पाठां की गिणती लिखवाउणी है। 30 अक्तूबर नूं अंम੍ਰਿਤ वेला, 18 अक्तूबर तो 30 अक्तूबर तक ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ। ਰੋਜ਼ਾਨਾ ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ। ਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ ਤੇ ਇਹ ਜਿੰਨੀ ਤੁਸੀਂ ਬਾਣੀ ਪੜੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ। ਪਰ ਪਿਆਰਿਓ, ਗੁਰਬਾਣੀ ਦੀ ਭੇਟਾ, ਬਾਣੀ ਵੱਧ ਤੋਂ ਵੱਧ ਪੜ੍ਹ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਤੇ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ। ਭੁੱਲਿਓ ਨਾ, ਕਾਪੀਆਂ ਲਾ ਲਓ ਅੱਜ ਤੋਂ ਹੀ। ਔਰ ਕਿੰਨਾ ਜਾਪ ਤੁਸੀਂ ਰੋਜ਼ ਕਰ ਰਹੇ, ਕਾਪੀਆਂ ਦੇ ਉੱਤੇ ਨੋਟ ਕਰੀ ਚੱਲੋ। ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਢੰਡੋਰਾ ਦੇ ਦਿਓ। ਤੁਹਾਡੇ ਘਰ ਕੋਈ ਕੰਮ ਵੀ ਕਰਦਾ ਨਾ, ਉਹਦੀ ਵੀ ਕਾਪੀ ਲਵਾ ਦਿਓ। ਕੋਈ ਦੁੱਧ ਦੇਣ ਵਾਲਾ ਵੀ ਆ ਰਿਹਾ, ਉਹਦੀ ਵੀ ਕਾਪੀ। ਇੱਕ ਇਨਕਲਾਬ ਲੈ ਆਓ ਕਿ ਇਹ ਜੋ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਹਰ ਜਗ੍ਹਾ 'ਤੇ ਪਿਆ ਹੋਇਆ, ਅਸੀਂ ਗੁਰਬਾਣੀ ਦਾ ਜਾਪ ਕਰਕੇ ਇਹ ਕਲਯੁਗ ਦੇ ਪ੍ਰਭਾਵ ਨੂੰ ਘਟਾਉਣਾ। ਸਨੇਮਰ ਬੇਨਤੀ, ਭੁੱਲਿਓ ਨਾ, ਅੱਜ ਤੋਂ ਹੀ ਆਪਣੀਆਂ ਆਪਣੀਆਂ ਕਾਪੀਆਂ ਲਾਓ। ਰੋਜ਼ ਦਾ ਕਿੰਨਾ ਜਾਪ ਤੁਸੀਂ ਕਰਦੇ ਨੋਟ ਕਰੋ ਅਤੇ 29 ਅਕਤੂਬਰ ਤੱਕ ਤੁਸੀਂ ਇਹ ਸਾਰੀ ਗਿਣਤੀ ਟਰਸਟ ਦੇ ਨੰਬਰਾਂ ਦੇ ਉੱਤੇ ਦੇਣ ਦੀ ਕਿਰਪਾਲਤਾ ਕਰਨੀ। ਉਹ ਨੰਬਰ ਕੁਝ ਦਿਨਾਂ ਤੱਕ ਟੀਵੀ ਚੈਨਲ ਦੇ ਉੱਤੇ ਚੱਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫਿਰ ਗਿਣਤੀ ਦੇਣੀ। 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਫਿਰ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਣੀ ਦੀ ਭੇਟਾ ਦੇਵਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ, ਅਤੇ ਗੁਰੂ ਰਾਮਦਾਸ ਕਰਨਗੇ ਕਿ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਲੋਕ ਪਰਲੋਕ ਦੀਆਂ ਦਾਤਾਂ ਪਾਉਣਗੇ। ਇਹ ਬੇਨਤੀ ਹੈ, ਵੱਧ ਤੋਂ ਵੱਧ ਇਹ ਸੁਨੇਹੇ ਨੂੰ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ ਦੇ ਘਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਬਾਪੂ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੇ ਆਏ ਹੋ। ਔਰ ਮੈਨੂੰ ਇੰਨੀ ਠੰਡ ਪੈਂਦੀ ਤੁਹਾਡੇ ਦਰਸ਼ਨ ਕਰਕੇ ਕਿ ਹਰ ਵਾਰੀ ਚੁਪਹਿਰਿਆਂ ਦੇ ਵਿੱਚ ਸੰਗਤ ਦਾ ਪਿਆਰ ਵੱਧਦਾ ਹੀ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਵਧੇ ਵੀ ਕਿਉਂ ਨਾ, ਇਹਦਾ ਕਾਰਨ ਹੈ। ਉਹ ਕਾਰਨ ਕਿ ਜਦੋਂ ਤੁਸੀਂ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਆ ਕੇ ਹਾਜ਼ਰੀ ਭਰਦੇ ਹੋ, ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਕੋਈ ਆਪਣੀ ਅਰਜ਼ੀ ਲਾਉਂਦੇ ਹੋ, ਜਪਜੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਆਪਣੀ ਬੇਨਤੀ ਕਰਦੇ ਹੋ। ਅੱਜ ਤੇ ਹੋਰ ਸੱਚਖੰਡ ਦਾ ਸਵੇਰੇ ਮਾਹੌਲ ਬਣਿਆ ਸੀ। ਸਮੇਂ ਸਿਰ ਆਇਆ ਕਰੋ, ਤਾਂ ਹੀ ਮੈਂ ਬੇਨਤੀ ਕਰਦਾ ਹੁੰਦਾ। ਜਦੋਂ ਸੈਂਚੀ ਸਾਹਿਬ ਲੱਗੀਆਂ, 13 ਸੈਂਚੀਆਂ ਦੇ ਉੱਤੇ ਸੰਗਤਾਂ ਪਾਠ ਕਰ ਰਹੀਆਂ ਨੇ। ਸੰਗਤਾਂ ਪਿਆਰ ਦੇ ਵਿੱਚ ਇੱਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਸੱਚਖੰਡ ਦੇ ਵਿੱਚ ਬੈਠੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਸੇ ਦੀ ਵੀ ਕੋਈ ਆਵਾਜ਼ ਨਹੀਂ, ਇਕਾਗਰ ਚਿੱਤ ਮਾਹੌਲ ਇਹੋ ਜਿਹਾ ਬਣਿਆ ਸੀ ਜਿਵੇਂ ਟਿਕਿਆ ਹੁੰਦਾ ਜਲ ਹੁੰਦਾ ਨਾ, ਟਿਕਿਆ ਹੋਇਆ ਜਲ, ਟਿਕਿਆ ਉੱਦਾਂ ਦਾ ਮਾਹੌਲ। ਔਰ
एडी प्यारी वाइब्रेशन सी, इउं लग रहा सी कि जिवें एक एक दे नाल बाबा दीप सिंह आप भी बैठे होण। हैं जी, आखो धन गुरु रामदास जी, धन गुरु रामदास जी। ये मैं इन्हां नूं बेनती कीती गुरमुखां नूं, मैं क्या हर महीने हर ऐतवार हुण चुपहरा हुंदा पता है सब नूं, ते हर ऐतवार ही इदां सी पहले 1-1.5 घंटा सुखमनी साहिब जी दे पाठ जो सैंचियां दे उत्ते संगतां करदियां, गुटके साहिब ले आया करो नाल, माला ले आया करो नाल। मान लो जिहड़ा सुखमनी साहिब नहीं कर सकदा माला फेर ले। मैं कहना माला फेरनी किसे लिए औखी नहीं, वाहिगुरू वाहिगुरू ते कर ही सकते हैं। ते चलो जिहड़ा ये भी नहीं कर सकदा प्यार नाल बह के सुन लिया करो, सुन लिया करो, बंधन तां भी कट्टे जाने। मैं जिहड़ी गल करन लगा सां कि चुपैरियां दे विच बाबा दीप सिंह जी दी बख्शिश वरतदी है, संगतां तां वध रहीआं ने। बख्शिश किवें वरत रही? जदों तुसीं बाणी पढ़दे हो, बाणी पढ़न तो बाद अरदास करदे हो, ते कईयां दे नाल ते बाबा इदां वरतदा है इस जगह तो उन्हां नूं घर भी नहीं पहुंचण देंदा, अर्जियां उन्हां दियां पहले ही मंजूर कर लैंदा है। बोले सोने हाल सच श्री अकाल। इन्ने सच श्री अकाल। इन्ने प्रतख हो के जारे हो के बाबा दीप सिंह वरत रहे ने, जारे हो के जारे। मैं जदों इत्थे आउण लगा तुहाडे दर्शन करन, बाहर भैणां मैनूं मिलियां, इत्थे बैठियां ने हुण भी, मैनूं दसवंध फड़ाया, सेवा फड़ाई, कहंदे तुहाडी धी है, इहदा कनेडा दा वीज़ा लग गया। आखो धन गुरु रामदास जी, धन गुरु रामदास। वो कित्थे बैठी भैण, वो बच्ची कित्थे बैठी मेरी धी, जिथे बैठी आख खड़ोगी जी। उधर कैमरा भी मार दो तो तुसीं भी दर्शन, एक जकारा ला दे पुत्त। सत श्री अकाल। देखो बैठ जा पुत्त। एक भैन मिली मैनू अपने पुत्र दी ना इंग्लैंड वीडियो कॉल दे उत्ते गल कराई। वो भैन कित्थे बैठी है, जिन्हें वीडियो कॉल दे उत्ते गल कराई, कहंदे ए आ बैठी मां, ला शाबाश। सत श्री अकाल। कहंदे चुपहरे कटने शुरू कीते, पुत्त उत्थे पहुंच गया। आखो धन गुरु रामदास जी, धन गुरु रामदास। जदों तुसीं भावना दे नाल चुपहरे कटदे हो ना, मैं कई बारी ये चीज़ कहना, तुसीं भावना नाल चुपहरे कटदे हो, बाबा दीप सिंह तुहाडे दुख कटदे ने। दुख आ साडा भुल्लड़ बैठा 2 ऐतवार इत्थे, हुण ऐतवार ते ऐतवार भी चुपहरे शुरू कीते ने। 2 ऐतवार इहने चुपहरे कट्टे ते अमरीका दा वीज़ा लग गया। तू भी अपना भी जकारा ला दे। बोले सोने हाल श्री। ओदा 1.5 साल वेटिंग है इंटरव्यू दी अमरीका दी। वो पता नहीं खंडे वाला किवें वरतिया, 3-4 दिनां च इंटरव्यू की डेट भी आ गई, वीज़ा भी, सारा कुछ। मैं हैरान हो रहा सा, मैं कहा बाबा तू काम करन ते आवें ते रोके किहड़ा? जे तू काम करन ते आवें, हैं जी, आखो धन गुरु रामदास जी, धन गुरु रामदास जी। होर भी किन्नियां क मिसालां तुहानूं देवां। ये बाबा दीप सिंह जी प्रतख वरत रहे, इस करके मेरी बेनती ऐतवार ते ऐतवार पक्की गंढ दे लो, आउणा ही आउणा है, आउणा ही आउणा है। साडा ही भला है, 27 नूं ते आउणा ही है। ये वड्डा चुपहरा हुंदा है। अज असीं बाबा दीप सिंह जी दा जन्म दिहाड़ा मनाउने हैं हर 27 नूं, सब नूं पता है। ते प्यारे ऐतवार ते ऐतवार भी खंडे वाला इदां मुठा खोलण लग पिया। जे ओह मेहर करन ते आवे, रोके किहड़ा? इस करके मेरी बेनती, हर ऐतवार ते ऐतवार आउणा ही आउणा, जो मर्जी हो जाए। मैं कई बारी कहना, मैं इस ऐतवार भी बंबई सा, नहीं दर्शन कर सकिया, फोन ते संगत दे दर्शन कीते। मैं कई बारी ये चीज़ कहना, मैं होवां ना होवां इत्थे, असीं बाहर प्रचार ते गए, बाबा दीप सिंह दे बैठे है ना, उन्होंने कारज रास करने ने। बंदे ने की देना है? बंदा तो जीरो है। बंदे ने ना किसी नूं कुछ दिता ना देना है, देण वाला तो खंडे वाला बाबा है। आखो धन गुरु रामदास जी, धन गुरु रामदास जी। और ना लाखो धन बाबा दीप सिंह जी। कई प्रेमी उन्होंने कैंसर भी कैंसल करवाते, बाबे ने कैंसर भी कैंसल हो गए। एडियां भयानक बीमारियां सदके बाबा दीप सिंह जी दे जाइए, जिन्नी वारी जा सकते हैं। तो हर महीने 27 नूं जिथे आउंदे हो, 10-20 नूं लैके आओ। एक दा कारज रास होया, 20 नूं लैके आओ। चल बई तू भी चल, हाजरी भर उत्थे। ते अगे असीं ये सोचदे सां कि जेड़ा मान लो अपने मन च सोचे मैं 5 चुपहरे कट्टने ने,
ਉਹਨੂੰ 5 ਮਹੀਨੇ ਲੱਗ ਜਾਂਦੇ ਸੀ। ਹਰ 27 ਨੂੰ ਹੁੰਦਾ ਸੀ ਚੁਪਹਿਰਾ, 5 ਮਹੀਨੇ। ਵੈਸੇ ਬਾਬਾ 5 ਮਹੀਨੇ ਹੋਣ ਨਹੀਂ ਸੀ ਦਿੰਦਾ ਪੂਰੇ, ਵਿੱਚੇ ਕਿਰਪਾ ਵਰਤ ਜਾਂਦੀ ਸੀ। ਬਾਕੀ ਦੇ ਚੁਪਹਿਰੇ ਸ਼ੁਕਰਾਨਿਆਂ 'ਚ ਹੁੰਦੇ ਸੀ। ਪਰ ਹੁਣ ਜਿੰਨੇ 5 ਚੁਪਹਿਰੇ ਸੁੱਖ ਲਏ ਉਹਨੂੰ 5 ਮਹੀਨੇ ਨਹੀਂ 5 ਹਫ਼ਤੇ ਲੱਗਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੰਮ ਸੌਖਾ ਹੋ ਗਿਆ। ਬਸ ਇਹ ਮੇਰੀ ਬੇਨਤੀ ਹੈ, ਆ ਸ਼ਰਧਾ ਭਾਵਨਾ ਪੂਰੀ ਪ੍ਰਤੀਤ ਦੇ ਨਾਲ ਆਓ, ਪੂਰੀ ਸ਼ਰਧਾ ਨਾਲ ਆਓ ਔਰ ਦਸਾਂ ਨੂੰ ਨਾਲ ਲੈ ਕੇ ਆਓ। ਕੱਚੇ ਗੁਰੂਆਂ ਨਾਲ ਜੋੜਨ ਵਾਲਿਆਂ ਦੇ ਵੱਲ ਕਿਤੇ ਵੇਖੋ, ਆਪਣੇ ਕੋਲੋਂ ਕਿਰਾਇਆ ਖਰਚ ਦੇਂਦੇ ਬਈ ਤੂੰ ਚੱਲ ਸਹੀ ਇੱਕ ਵਾਰੀ, ਤੁਸੀਂ ਤੇ ਸੱਚੇ ਨਾਲ ਜੋੜਨਾ। ਇਹ ਮੇਰੀ ਬੇਨਤੀ ਹੈ। ਤਾਂ ਆਓ ਅੱਜ ਚੁਪਹਿਰਾ ਜਪ ਤਪ ਸਮਾਗਮ ਵਿੱਚ ਦਰਸ਼ਨ ਬਾਪੂ ਦੀਪ ਸਿੰਘ ਦੇ ਕਰਨ ਆਏ ਹੋ। ਪਹਿਲੇ ਤੇ ਮੇਰਾ ਮਨ ਸੀ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ, ਪਰ ਸਮਾਂ ਜੋ ਪਾਠ ਦੇ ਵਿੱਚ ਕਿੱਡੇ ਪਿਆਰ 'ਚ ਬੱਚਿਆਂ ਨੇ ਹਾਜ਼ਰੀ ਲਾਈ ਹੈ ਔਰ ਸਦਕੇ ਜਾਵਾਂ ਮੈਂ ਸਾਰਿਆਂ ਤੋਂ। ਔਰ ਇਹ ਮੇਰੀ ਬੇਨਤੀ ਸੁਣਿਓ, ਭਾਵੇਂ ਬੱਚੇ ਪਾਠ ਕਰ ਰਹੇ ਨੇ, ਭਾਵੇਂ ਤੁਸੀਂ ਬੈਠੇ ਸੁਣ ਰਹੇ ਹੋ, ਭਾਵੇਂ ਕੋਈ ਸਾਜੀ ਸਾਜ਼ ਵਜਾਉਂਦੇ ਨੇ, ਭਾਵੇਂ ਕੋਈ ਸਾਊਂਡ ਦੀ ਸੇਵਾ ਨਿਭਾਉਂਦਾ, ਭਾਵੇਂ ਕੋਈ ਕੈਮਰਿਆਂ ਦੇ ਉੱਤੇ ਡਿਊਟੀ ਦੇ ਰਿਹਾ, ਭਾਵੇਂ ਬਾਹਰ ਕੋਈ ਰਸੀਦਾਂ ਦੇ ਉੱਤੇ ਬੈਠਾ, ਕੋਈ ਵੀ ਸੇਵਾ ਕਰਦਾ, ਲੰਗਰ ਪਕਾਉਣ ਦੀ, ਲੰਗਰ ਵਰਤਾਉਣ ਦੀ, ਕੋਈ ਵੀ ਸੇਵਾ। ਇੱਕ ਮੇਰੀ ਬੇਨਤੀ ਜੇ, ਸ਼ਰਧਾ ਤੇ ਭਾਵਨਾ ਰੱਖੋਗੇ ਤੇ ਬਾਬਾ ਦੀਪ ਸਿੰਘ ਨੇ ਕਿਸੇ ਨੂੰ ਵੀ ਖਾਲੀ ਨਹੀਂ ਜੇ ਜਾਣ ਦੇਣਾ, ਕਿਸੇ ਨੂੰ ਵੀ। ਏਡੀ ਦੂਰੋਂ ਸੰਗਤਾਂ ਆ ਕੇ ਹਾਜ਼ਰੀਆਂ ਭਰਦੀਆਂ, ਉਹਨਾਂ ਦੀਆਂ ਝੋਲੀਆਂ ਭਰਦਾ। ਜੇ ਮੈਂ ਸਾਜ਼ ਵਜਾਉਣ ਵਾਸਤੇ ਆਇਆ, ਮੈਨੂੰ ਖਾਲੀ ਥੋੜੀ ਮੋੜੇਗਾ। ਕਹਿੰਦੇ ਮੈਂ ਵੀ ਤੇ ਉਹਦਾ ਹੀ ਪੁੱਤ ਆ ਨਾ, ਸੱਚੀ ਗੱਲ ਹੈ ਨਾ। ਜੇ ਮੈਂ ਕੈਮਰੇ ਲਾ ਕੇ ਬੈਠਾ, ਸੇਵਾ ਨਿਭਾ ਰਿਹਾ, ਤੇ ਉਹ ਮੈਨੂੰ ਥੋੜੀ ਖਾਲੀ ਮੋੜ ਦੇਣਗੇ। ਮੈਂ ਸਾਊਂਡ ਦੀ ਸੇਵਾ ਕਰ ਰਿਹਾ, ਮੈਂ ਸ਼ਰਧਾ ਨਾਲ ਬੈਠਾ, ਟਾਈਮ ਪਾਸ ਨਹੀਂ ਕਰ ਰਿਹਾ, ਤੇ ਮੈਨੂੰ ਖਾਲੀ ਥੋੜੀ ਮੋੜਨਗੇ। ਇਹ ਮੇਰੀ ਬੇਨਤੀ ਹੈ, ਜਿੱਥੇ ਜਿਹੜੀ ਭਾਵਨਾ ਨਾਲ ਬਹਿ ਜਾਓਗੇ ਨਾ, ਬਾਪੂ ਨੇ ਖਾਲੀ ਕਿਸੇ ਨੂੰ ਵੀ ਨਹੀਂ ਜੇ ਮੋੜਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਿਹੜੀਆਂ 2-3 ਆਪਾਂ ਬੇਨਤੀਆਂ ਰੋਜ਼ ਕਰਦੇ ਹਾਂ ਕਰੀਏ, ਫਿਰ ਸ਼ਬਦ ਪੜ੍ਹਨਾ। ਅੱਜ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਦਿਵਸ ਹੈ, ਬੜਾ ਵੱਡਾ ਦਿਨ। ਬਾਪੂ ਜੀ ਸੇਵਾ ਲੈਣ। ਪਹਿਲੀ ਬੇਨਤੀ ਹੁਣ ਸੁਣਿਓ, ਪੁੱਛ ਲੈ ਇੱਕ ਵਾਰੀ ਚੜ੍ਹਦੀ ਕਲਾ 'ਚ ਓ ਸਤਿ ਸ੍ਰੀ ਅਕਾਲ। ਦੇਖੋ ਕਿੱਥੋਂ ਸਤਿ ਸ੍ਰੀ ਅਕਾਲ। ਕਿੱਡੀ ਦੂਰੋਂ ਚੱਲ ਕੇ ਤੁਸੀਂ ਆਉਂਦੇ। ਲਖਨਊ ਤੋਂ, ਇਹ ਲਖਨਊ ਤੋਂ ਆਏ ਬੈਠੇ ਨੇ ਗੁਰਮੁਖ। ਤੁਸੀਂ ਹਰਿਦੁਆਰ ਤੋਂ, ਇਹ ਲਖਨਊ ਤੋਂ, ਇਹ ਹਰਿਦੁਆਰ ਤੋਂ, ਕੋਈ ਦਿੱਲੀ ਤੋਂ ਆਇਆ ਬੈਠਾ, ਕੋਈ ਜੰਮੂ। ਇੱਕ ਤੁਸੀਂ ਕਿੱਥੋਂ? ਗੁੜਗਾਉਂ। ਵਾਹ ਵਾਹ, ਇਹ ਗੁੜਗਾਉਂ ਤੋਂ ਆਏ ਬੈਠੇ ਨੇ। ਕਿੱਡੀ ਭਾਵਨਾ ਲੈ ਕੇ ਤੁਸੀਂ ਕਿੱਡੀ ਦੂਰੋਂ ਆਉਂਦੇ ਜੇ, ਹੈ ਨੀ? ਵੇਖੋ ਪਿਆਰਿਓ, ਕਿੱਡੀ ਦੂਰੋਂ ਤੁਸੀਂ ਆਉਂਦੇ ਹੋ, ਤੇ ਬਾਪੂ ਦੀਪ ਸਿੰਘ ਨੇ ਕਿਸੇ ਨੂੰ ਖਾਲੀ ਨਹੀਂ ਮੋੜਨਾ। ਹੁਣ ਅੱਜ ਦੇ ਇਹ ਪਰਿਵਾਰਕ ਇਕੱਠ ਦੀ, ਪਰਿਵਾਰਕ ਮੀਟਿੰਗ ਦੀ ਪਹਿਲੀ ਬੇਨਤੀ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਪਹਿਲੀ ਬੇਨਤੀ ਧਿਆਨ ਨਾਲ ਹੁਣ ਸੁਣਨੀ। ਜਿਹੜਾ ਰਸਤਾ ਈਸ਼ਵਰ ਸਾਡੇ ਲਈ ਖੋਲ ਦਿੰਦਾ ਹੈ ਨਾ, ਹੈ ਜੀ, ਜਿਹੜਾ ਰਸਤਾ ਈਸ਼ਵਰ ਨੇ ਸਾਡੇ ਲਈ ਖੋਲ ਦਿੱਤਾ ਹੈ, ਜਾਂ ਜਿਹੜਾ ਰਸਤਾ ਈਸ਼ਵਰ ਖੋਲ ਦਿੰਦਾ ਹੈ, ਜਾਂ ਜਿਹੜਾ ਰਸਤਾ ਖੋਲਿਆ ਹੋਇਆ ਮੇਰਾ ਈਸ਼ਵਰ ਨੇ, ਪਿਆਰਿਓ ਸੱਚਾਈ ਏ, ਉਸ ਰਸਤੇ ਨੂੰ ਕੋਈ ਦੁਨੀਆ ਦੀ ਤਾਕਤ ਬੰਦ ਨਹੀਂ ਜੇ ਕਰ ਸਕਦੀ। ਕੋਈ ਦੁਨੀਆ ਦੀ ਤਾਕਤ ਬੰਦ ਨਹੀਂ। ਅਸੀਂ ਕਹਿੰਦੇ ਫਲਾਣੇ ਨੇ ਨਜ਼ਰ ਲਾਤੀ, ਫਲਾਣਾ ਏਦਾਂ, ਇਹ ਤੇ ਐਵੇਂ ਟਕਵੰਚ ਜੇ ਨੇ। ਇੱਕ ਪਾਸੇ ਅਸੀਂ ਪੜ੍ਹਦੇ ਹਾਂ ਸਗਨ ਅਪਸਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ। ਇਹ ਚੀਜ਼ਾਂ ਉੱਥੇ ਪ੍ਰਭਾਵ ਪਾਉਂਦੀਆਂ ਜਿੱਥੇ ਉਹਦੀ ਯਾਦ ਨਹੀਂ, ਤੇ ਜਿੱਥੇ ਉਹਦੀ ਹਰ ਵੇਲੇ ਯਾਦ ਹੈ ਉੱਥੇ ਚੀਜ਼ਾਂ ਦਾ ਪ੍ਰਭਾਵ ਨਹੀਂ ਹੁੰਦਾ। ਐਵੇਂ ਵਹਿਮਾਂ ਭਰਮਾਂ 'ਚ ਨਾ ਫਿਰਿਆ ਕਰੋ। ਤੇ ਜਿਹੜਾ ਰਸਤਾ ਬਾਬਾ ਦੀਪ ਸਿੰਘ ਨੇ ਮੇਰੇ ਲਈ ਖੋਲਤਾ, ਕਿਹੜਾ ਮਾਈ ਦਾ ਲਾਲ ਜੰਮਿਆ ਉਹ ਰਾਹ ਬੰਦ ਕਰ ਦੇਵੇ? ਦੱਸੋ। ਸਤਿ ਸ੍ਰੀ ਅਕਾਲ। ਹੁਣ ਬਾਬਾ ਹੀ ਆ ਗਿਆ, ਮੈਂ ਇਹਦੀ ਝੋਲੀ ਭਰਨੀ ਹੈ। ਲਾਲੇ ਪੂਰੀ ਦੁਨੀਆ ਜੋਰ, ਲਾਲੇ ਦੁਨੀਆ ਜੋਰ, ਇਹਦੀ ਝੋਲੀ ਨਹੀਂ ਭਰਨ ਦੇਣੀ। ਇਹ ਕਦੀ ਹੋ ਹੀ ਨਹੀਂ ਸਕਦਾ। ਜਿਹਦੇ ਤੇ ਤੂੰ ਰੀਝਣ ਤੇ ਆਵੇਂ, ਜਿਹਦੇ ਰਸਤੇ ਤੂੰ ਖੋਲਣੇ ਸ਼ੁਰੂ ਕਰਤੇ, ਦੁਨੀਆ ਦੀ ਕੋਈ ਤਾਕਤ ਉਹਦੇ ਰਾਹ ਬੰਦ ਨਹੀਂ ਕਰ ਸਕਦੀ। ਪੂਰਾ ਭਰੋਸਾ ਰੱਖੋ, ਪੂਰਾ ਵਿਸ਼ਵਾਸ ਰੱਖੋ, ਪੂਰੀ ਸ਼ਰਧਾ ਰੱਖੋ। ਔਰ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਇਹ ਰਸਤੇ ਖੁੱਲਦੇ ਉਦੋਂ ਨੇ ਜਦੋਂ ਤੁਸੀਂ ਆ ਚੁਪਹਿਰਿਆਂ ਵਿੱਚ ਆਉਂਦੇ ਹੋ।
ਜਦੋਂ ਰਹਿਣ ਸਮਾਈਆਂ ਵਿੱਚ ਆਉਂਦੇ ਹੋ, ਜਦੋਂ ਅੰਮ੍ਰਿਤ ਵੇਲਾ ਸੰਭਾਲਦੇ ਹੋ, ਜਦੋਂ ਨਿਤਨੇਮ ਨਾਲ ਜੁੜਦੇ ਹੋ, ਜਦੋਂ ਬੰਦਗੀ ਨਾਲ ਜੁੜਦੇ ਹੋ, ਜਦੋਂ ਸਿਮਰਨ ਨਾਲ ਜੁੜਦੇ ਹੋ, ਹਾਂਜੀ, ਜਦੋਂ ਆ ਸਤ ਸੰਗਤ ਨਾਲ ਜੁੜਦੇ ਹੋ, ਰਸਤੇ ਫਿਰ ਖੁੱਲਣੇ ਸ਼ੁਰੂ ਹੋ ਜਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਤੇ ਜਦੋਂ ਉਹਨੇ ਰਸਤੇ ਖੋਲਤੇ ਨਾ, ਕੋਈ ਰਾਹ ਬੰਦ ਨਹੀਂ ਜੇ ਕਰ ਸਕਦਾ। ਭਰੋਸਾ ਰੱਖਿਆ ਕਰੋ, ਇਹ ਸ਼ਰਧਾ ਰੱਖਿਆ ਕਰੋ, ਤੇ ਰਸਤਾ ਖੁੱਲਣਾ ਉਦੋਂ ਹੀ ਹੈ ਜਦੋਂ ਤੁਸੀਂ ਆਹ ਕੰਮ ਕਰੀ ਜਾਓਗੇ। ਹਾਂਜੀ, ਸੱਚੀ ਗੱਲ ਹੈ, ਖਰੀ ਗੱਲ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜਾ ਤੁਹਾਨੂੰ ਨਾ ਸਪੋਰਟ ਦੇਵੇਗੀ, ਬੜੀ ਇਹ ਤੁਹਾਨੂੰ ਨਾ ਇੱਕ ਤਾਕਤ ਦੇਵੇਗੀ ਗੱਲ। ਇਨਸਾਨ ਦਾ ਜਿਹੜਾ ਕਠਿਨ ਸਮਾਂ ਹੈ ਨਾ, ਔਖਾ ਸਮਾਂ, ਔਖੇ ਸੌਖੇ ਸਮੇਂ ਆਉਂਦੇ ਹੀ ਨਹੀਂ। ਮੈਂ ਕਈ ਵਾਰੀ ਕਹਿੰਦਾ ਇਹਦੇ ਚੋਂ ਡਰਿਆ ਨਾ ਕਰੋ। ਉਤਰਾਈ ਚੜਾਈ ਦਾ ਸਮਾਂ ਆਉਂਦਾ ਹੀ ਹੈ ਲਾਈਫ ਦੇ ਵਿੱਚ, ਹਰੇਕ ਦੀ ਜ਼ਿੰਦਗੀ 'ਚ ਆਉਂਦਾ। ਮੇਰੀ ਜ਼ਿੰਦਗੀ 'ਚ ਨਹੀਂ ਆਉਂਦਾ ਕਿ ਤੁਹਾਡੀ ਜ਼ਿੰਦਗੀ 'ਚ ਨਹੀਂ ਆਇਆ, ਸਭ ਦੀ ਜ਼ਿੰਦਗੀ 'ਚ ਆਉਂਦਾ। ਕਠਿਨ ਸਮਾਂ ਇਨਸਾਨ ਦੇ ਲਈ ਦਰਪਣ ਵਾਂਗੂ ਹੁੰਦਾ, ਸ਼ੀਸ਼ੇ ਵਾਂਗੂ। ਫਿਰ ਮੈਂ ਦੁਹਰਾ ਰਿਹਾ, ਕਠਿਨ ਸਮਾਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦਰਪਣ ਵਾਂਗੂ ਹੁੰਦਾ, ਸ਼ੀਸ਼ੇ ਵਾਂਗੂ ਹੁੰਦਾ। ਇਸ ਸ਼ੀਸ਼ੇ ਦੇ ਵਿੱਚ ਬੰਦੇ ਨੂੰ ਆਪਣੀ ਤਾਕਤ ਦਾ, ਆਪਣੀਆਂ ਸ਼ਕਤੀਆਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਔਖੇ ਵੇਲੇ, ਔਖੇ ਵੇਲੇ ਆਪਣੀ ਖਮਤਾ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਮੈਂ ਇਹ ਕਰ ਸਕਦਾ। ਅੱਗੇ ਤੇ ਮੈਂ ਡਿਪੈਂਡ ਰਹਿੰਦਾ ਸਾਂ, ਹਾਏ ਉਹਦੇ ਤੋਂ ਬਿਨਾਂ ਮੈਂ ਲੱਗਦਾ ਮਰ ਹੀ ਜਾਣਾ। ਔਖਾ ਵੇਲਾ ਆਇਆ, ਉਹਨੇ ਲੱਤ ਮਾਰੀ, ਤੈਨੂੰ ਪਤਾ ਲੱਗ ਗਿਆ ਕੋਈ ਨਹੀਂ, ਉਹ ਲਾਈਫ 'ਚ ਫਲਾਣਾ ਨਹੀਂ ਵੀ ਹੋਏਗਾ, ਜੀ ਲਾਂਗੇ ਅਸੀਂ ਆਪੇ ਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਖੇ ਵੇਲੇ ਨੇ ਤੈਨੂੰ ਤੇਰੀ ਸ਼ਕਤੀ ਦਾ ਅਹਿਸਾਸ ਕਰਵਾਇਆ, ਤੇ ਔਖਾ ਵੇਲਾ ਆਇਆ, ਗੁਟਕਾ ਸਾਹਿਬ ਨਾ ਛੱਡੋ, ਨਿਤਨੇਮ ਨਾ ਛੱਡੋ, ਬਾਣੀ ਨਾ ਛੱਡੋ, ਸੁਖਮਨੀ ਸਾਹਿਬ ਨਾ ਛੱਡੋ, ਜਪਜੀ ਸਾਹਿਬ ਨਾ ਛੱਡੋ। ਉਹ ਕੁਝ ਨਹੀਂ ਕਰ ਸਕਦੇ, ਮੂਲ ਮੰਤਰ ਤੇ ਕਰ ਸਕਦੇ ਹੋ, ਉਹ ਵੀ ਨਹੀਂ ਕਰ ਸਕਦੇ, ਤੇ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ, ਪਰ ਕਰੋ ਜ਼ਰੂਰ। ਤੇ ਔਖੇ ਵੇਲੇ ਦੇ ਵਿੱਚ ਫਿਰ ਤੁਹਾਨੂੰ ਤੁਹਾਡੀਆਂ ਸ਼ਕਤੀਆਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਏਗਾ। ਨਹੀਂ ਯਾਰ, ਅੱਗੇ ਤੇ ਮੈਂ ਡਿਪੈਂਡ ਰਹਿਣਾ ਸਾਂ, ਪਰ ਆਹ ਕੰਮ ਤੇ ਮੈਂ ਇਕੱਲਾ ਵੀ ਕਰ ਸਕਦਾ। ਉਹਦੇ ਨਾਲ ਤਾਂ ਸਗੋਂ ਮੈਂ ਅਧੀਨਤਾ ਦੇ ਵਿੱਚ ਚੱਲਦਾ ਸਾਂ, ਪਰ ਇਹ ਤੇ ਮੈਨੂੰ ਹੁਣ ਪਤਾ ਲੱਗ ਗਿਆ, ਜੇ ਉਹ ਫਲਾਣਾ ਨਹੀਂ ਵੀ ਲਾਈਫ 'ਚ ਹੋਏਗਾ ਨਾ, ਉਹ ਤੋਂ ਬਿਨਾਂ ਵੀ ਚੱਲ ਪਾਂਗੇ, ਕੋਈ ਗੱਲ ਨਹੀਂ। ਇਹ ਮੇਰੀ ਬੇਨਤੀ ਹੈ, ਬਸ ਉਹਦਾ ਸਾਥ ਨਾ ਛੁੱਟੇ, ਬਾਬਾ ਦੀਪ ਸਿੰਘ ਦਾ, ਗੁਰੂ ਰਾਮਦਾਸ ਦਾ ਸਾਥ ਨਾ ਛੁੱਟੇ, ਆ ਸੰਗਤ ਨਾ ਛੁੱਟੇ। ਬਾਕੀ ਸਾਥਾਂ ਦੀ ਪਰਵਾਹ ਨਹੀਂ ਆਪਾਂ ਕਰਨੀ, ਕੋਈ ਰਵੇ ਨਾ ਰਵੇ। ਮੰਨ ਲੈ ਜਿਹਦੇ ਨਾਲ ਤੂੰ ਬਹੁਤ ਮੁਹੱਬਤ ਕਰਦਾ ਹੈ, ਤੇਰਾ ਕੋਈ ਮਿੱਤਰ ਦੋਸਤ ਹੈ, ਬਹੁਤ ਮੁਹੱਬਤ ਕਰਦਾ, ਕੋਈ ਵੀ ਬੰਦਾ ਤੇਰਾ ਰਿਸ਼ਤੇਦਾਰ ਹੈ, ਕੋਈ ਵੀ ਹੈ, ਬੜਾ ਮਾਣ ਹੈ ਤੈਨੂੰ ਉਹਦੇ ਉੱਤੇ, ਜੇ ਉਹਦੇ ਸਵਾਸਾਂ ਦੀ ਗਿਣਤੀ ਪਹਿਲੇ ਮੁੱਕ ਗਈ ਤਾਂ ਵੀ ਤੇ ਸਾਥ ਛੁੱਟਣੇ ਆ ਨਾ। ਦੱਸੋ ਹੁੰਦਾ ਹੈ ਨਾ ਇਹਦਾ? ਫਿਰ ਕੀ ਕਰੋਗੇ? ਮਰਨਾ ਥੋੜੀ ਨਾਲ, ਅਸੀਂ ਜਿਉਣਾ ਤੇ ਪੈਣਾ ਹੀ ਹੈ ਨਾ, ਜਿਉਣਾ ਤੇ ਪੈਣਾ ਹੀ ਹੈ। ਇਹ ਮੇਰੀ ਬੇਨਤੀ ਹੈ, ਉਹ ਸਾਥ ਦਾ ਸਾਥ ਹਰ ਵੇਲੇ ਮੰਗੋ ਜਿਹੜਾ ਮਰਨ ਤੋਂ ਬਾਅਦ ਵੀ ਕਦੀ ਛੁੱਟਦਾ ਨਹੀਂ। ਉਹ ਸਾਥ ਕਿਹੜਾ ਹੈ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਸਾਥ ਕਿਹੜਾ ਹੈ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਔਖਾ ਵੇਲਾ ਸ਼ੀਸ਼ੇ ਵਾਂਗੂ ਹੁੰਦਾ, ਤੁਹਾਨੂੰ ਤੁਹਾਡੀ ਖਮਤਾ ਦੇ, ਤੁਹਾਨੂੰ ਤੁਹਾਡੀ ਜੋ ਸ਼ਕਤੀ ਦੇ ਦਰਸ਼ਨ ਕਰਵਾਉਂਦਾ ਹੈ। ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜ੍ਹਨਾ। ਅਸੀਂ ਆਪਣੇ ਆਪ ਨੂੰ ਕਈ ਵਾਰੀ ਕਹਿੰਦੇ ਆ ਜੀ ਅਸੀਂ ਆਜ਼ਾਦ ਹਾਂ, ਅਸੀਂ ਸੁਤੰਤਰ ਹਾਂ, ਅਸੀਂ ਆਜ਼ਾਦ ਹਾਂ, ਮੈਂ ਕਿਸੇ ਦੇ ਉੱਤੇ ਨਿਰਭਰ ਨਹੀਂ ਐ। ਇਸ ਵੇਲੇ ਕਈ ਵਾਰੀ ਕਹਿੰਦੇ ਆ ਨਾ, ਸਾਡੇ ਬੱਚੇ ਜਵਾਨ ਹੋ ਜਾਣ, ਕਈ ਵਾਰੀ ਮਾਪਿਆਂ ਨੂੰ ਕਹਿਣ ਲੱਗ ਪੈਂਦੇ, ਹੁਣ ਤੇ ਮੈਂ ਇੰਨੀ ਉਮਰ ਦਾ ਹੋ ਗਿਆ, ਮੈਨੂੰ ਨਹੀਂ ਤੁਹਾਡੀ ਲੋੜ। ਕਈ ਵਾਰੀ ਕਹਿ ਦਿੰਦੇ ਨੇ ਜੀ, ਹੁਣ ਤੇ ਮੈਂ ਸੁਤੰਤਰ ਹੋ ਗਿਆ, ਮੈਂ ਤੇ ਹੁਣ ਆਜ਼ਾਦ ਹੋ ਗਿਆ। ਇਹ ਮੇਰੀ ਬੇਨਤੀ ਹੈ, ਆਪ ਆਪਣੇ ਆਪ ਨੂੰ ਉਦੋਂ ਤੱਕ ਸੁਤੰਤਰ ਨਹੀਂ ਕਹਿ ਸਕਦੇ ਜਦ ਤੱਕ ਤੁਸੀਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਆਪਣੇ ਆਪ ਨੂੰ ਬਦਲਦੇ ਰਹੋਗੇ। ਫਿਰ ਮੈਂ ਦੁਹਰਾ ਰਿਹਾ, ਉਦੋਂ ਤੱਕ ਅਸੀਂ ਆਪਣੇ ਆਪ ਨੂੰ ਸੁਤੰਤਰ ਨਹੀਂ ਕਹਿ ਸਕਦੇ ਜਦ ਤੱਕ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਅਸੀਂ ਆਪਣੇ ਆਪ ਨੂੰ ਬਦਲਦੇ ਰਵਾਂਗੇ।
मैं आ काम करांगा ना फलाना खुश हो जाएगा। तू स्वतंत्र करदा, तू तो ਉਹਦੇ ਅਧੀਨ है, फिर भी ਉਹਨੂੰ खुश करने ते लगा है जी। जे मैं आ काम कर लिया ना फलाने दे अगे मैं इदा जे नंबर बनावांगा ना वो मेरे इस वेले काम आ जाएगा। ਇਹਦਾ मतलब तू असलीयत विच आजाद नहीं अजे होया, अजे ते तू दूजियां नूं खुश करने ते लगा है जी। खुश करना ही ते गुरु रामदास नूं कर, खुश करना ही ते बाबा दीप सिंह नूं कर, खुश करना ही बाबा आनंद सिंह नूं कर, और खुश करना ही कमाई वाले महापुरखां नूं कर, गुरु पिता जी नूं कर। होर किसे नूं तैनूं खुश करन दी लोड़ नहीं। आखो धन गुरु रामदास जी, धन गुरु रामदास जी। सत श्री अकाल। ये मेरी निम्रता, सत श्री अकाल। ये मेरी बेनती है प्यारिओ, असी उदों तक स्वतंत्र नहीं आ, उदों तक आजाद नहीं जब तक दूजियां नूं प्रभावित करन दे लई असी अपने आप नूं बदलदे रहने आ। फलाना खुश हो जाए, फलाना खुश हो जाए, ये टेंशन रखो दिमाग च। आ चीज़ जरूर रखो, सोच रखो कि मेरा गुरु किवें खुश होएगा, मेरा गुरु रामदास बाबा दीप सिंह किवें खुश होएगा। दूजियां नूं खुश करन दी लोड़ नहीं। दुनिया तो खुश होंदी ही नहीं। एक खुश होएगा, दूजा नाराज, दूजा खुश होएगा, तीजा नाराज। की कर लोगे? सारी जिंदगी बस इतना ही लंघ जाएगी। अपने मालक नूं खुश करिए। आखो धन गुरु रामदास जी, धन गुरु रामदास जी। आप सवरो परिवार सवारो, समाज आपे ही सवर जाएगा। प्यार नाल फतेह बुलाओ। वाहिगुरु जी का खालसा, वाहिगुरु जी की। गुरु अर्जन दे पातशाह जी दे प्यारे मिठड़े बोल गुरु ग्रंथ साहिब जी दे 625 नंबर अंग दे उत्ते दर्ज। रामदास सरोवर नाते सब उतरे पाप कमाते। गुरु रामदास जी दा अज गुरता गद्दी दिवस है ते बड़े प्यार च सारे मेरे नाल गायो। कोई रसना मंझी न रहे जी। रामदास सरोवर नाते सब उतरे पाप कमाते। 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 रामदास
कुशल खेम प्रभ तारे, सब कुशल खेम प्रभ तारे। सब कुशल खेम प्रभ तारे,
विंगा मज्जन गुरिया तारा से जब घर घर किल बिखना से संतों सारी संगत गज के एक एक चो पंजा पंजा दी आवाज आवे। धन गुरु रामदास जी, धन गुरु रामदास जी, धन गुरु रामदास। संगत बोले धन गुरु। मेरे धन गुरु रामदास जी, धन गुरु रामदास जी, धन गुरु रामदास जी, धन गुरु रामदास। बोलो
वाहिगुरु 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 वाहिगुरु। ਇਹਦੇ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਬੜੇ ਖੁਸ਼ ਹੁੰਦੇ ਜੇ। ਉੱਚੀ ਉੱਚੀ ਬੋਲੋ ਵਾਹਿਗੁਰੂ 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 ਕਹਿੰਦੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ। ਇਹ ਉਸ ਸਰੋਵਰ ਬਾਰੇ ਵੀ ਬਚਨ ਕੀਤਾ ਮਹਾਰਾਜ ਨੇ, ਜਿਹਦੇ ਦਰਸ਼ਨ ਅੱਖਾਂ ਨਾਲ ਰੋਜ਼ ਜਾ ਕੇ ਕਰਦੇ ਹੋ। ਕੋਈ ਸ਼ਰਧਾ ਤੇ ਭਾਵਨਾ ਦੇ ਨਾਲ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਵੇ, ਸੱਚਾਈ ਹੈ ਵੱਡੇ ਤੋਂ ਵੱਡੇ ਦੁੱਖ ਉਹਨਾਂ ਦੇ ਰਾਜੀ ਹੁੰਦੇ। ਮੈਂ ਆਪਣੀਆਂ ਅੱਖਾਂ ਨਾਲ ਵੇਖੇ ਨੇ, ਤੁਸੀਂ ਵੀ ਵੇਖੇ ਹੋਣਗੇ। ਹਾਂਜੀ ਸੁਣਿਓ, ਵੱਡੇ ਤੋਂ ਵੱਡੀਆਂ ਤਕਲੀਫਾਂ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਹਾਜ਼ਰੀਆਂ ਭਰੀਆਂ ਸਰੋਵਰ 'ਚ ਇਸ਼ਨਾਨ ਮਹਾਰਾਜ ਨੇ ਦੂਰ ਕਰਤੀਆਂ ਤਕਲੀਫਾਂ। ਹੁਣ ਮੰਨ ਲਓ ਕੋਈ ਬੈਠਾ ਹੈ ਬੰਬਈ, ਕੋਈ ਦਿੱਲੀ ਬੈਠਾ ਹੈ, ਕੋਈ ਅਮਰੀਕਾ ਬੈਠਾ ਹੈ, ਕੋਈ ਕੈਨੇਡਾ, ਕੋਈ ਬਾਹਰ ਬੈਠਾ ਹੈ। ਉਹ ਰੋਜ਼ ਤੇ ਆ ਨਹੀਂ ਸਕਦਾ ਕਿ ਉਹਦੇ ਫਿਰ ਦੁੱਖ ਤਕਲੀਫ ਨਹੀਂ ਕੱਟੇ ਜਾਣਗੇ। ਤੇ ਇਸ ਪੰਕਤੀ ਦਾ ਦੂਜਾ ਇਸ਼ਾਰਾ ਮਹਾਰਾਜ ਦਾ ਪਤਾ ਕੀ ਹੈ? ਕਹਿੰਦੇ ਪਿਆਰਿਆ, ਜੇ ਚਾਹੁੰਦਾ ਨਾ ਤੇਰੀਆਂ ਤਕਲੀਫਾਂ ਦੂਰ ਹੋਣ, ਤੇਰੇ ਦੁੱਖ ਦੂਰ ਹੋਣ, ਤੇਰੇ ਅੰਦਰੋਂ ਗਰੀਬੀ ਤੇਰੇ ਘਰੋਂ ਮੁੱਕ ਜੇ, ਕਸ਼ਟ ਚਲੇ ਜਾਣ, ਤੇ ਇੱਕ ਕੰਮ ਕਰ, ਆ ਸੰਗਤ ਵਿੱਚ ਬਹਿ ਜਿਆ ਕਰ। ਤੇ ਸੰਗਤ ਵਿੱਚ ਬਹਿ ਕੇ अपनी जुबान तो क्या कर धन गुरु रामदास जी, धन गुरु रामदास जी, गुरु रामदास जी नूं धन कह, गुरु रामदास जी नूं धन कह, गुरु दीयां वडियाइयां अपनी जुबान नाल कर। संगत विच बैठ के गुरु दीयां सिफतां दे सरोवर दे विच इशनान कर। जी आ सिफतां दे सरोवर च इशनान कर रहे सां आपां। जदों असीं आ सिफतां दे सरोवर दे विच भी इशनान करदे आ ना, ते महाराज कहंदे रामदास सरोवर नहाते सब उतरे आप कमाते। जदों संगत विच बैठ के भी कोई वाहिगुरू वाहिगुरू करदा, गुरु रामदास नूं धन कहंदा, ये सरोवर च इशनान करन दा सदका भी दुख तकलीफां दूर हो जांदियां। आ भैण हुणे चलदे कीर्तन दे विच मोबाइल मेरे सामने कीता सी, बच्चा काफ़ी प्रॉब्लम दे विच हॉस्पिटल एडमिट है, ते मैनूं नहीं सी पता जे मैं ये बिद बन जाने। देखो भैणे जिथे भी तू हुण बैठी है ना, वो बच्चे दी भी हाजरी एडे वड्डे गुरु रामदास दे सिफतां दे सरोवर च लग गई है। गुरु रामदास ने उन्होंने राजी कर दिता है। ये विश्वास रखना,
ਡੋਲਣ ਦੀ ਨਹੀਂ ਲੋੜ, ਬਾਬਾ ਪਰਚਾ ਨਾ ਪਾਵੇ। ਡੋਲੇ ਤੇ ਉਹ ਜਿਹਦਾ ਪਿਓ ਛੋਟਾ। ਹਾਂ ਸਰੀਰ ਦੇ ਸੁੱਖ ਦਿਖਾ ਜਾਂਦੇ ਨੇ, ਬੱਚਿਆਂ ਦੇ ਦੁੱਖ ਨਹੀਂ ਵੇਖੇ ਜਾਂਦੇ ਮਾਪਿਆਂ ਕੋਲੋਂ, ਇਹ ਵੀ ਸੱਚਾਈ ਹੈ। ਪਰ ਆ ਗਈਆਂ ਤਕਲੀਫਾਂ ਤੇ ਬਾਪੂ ਐਡਾ ਵੱਡਾ ਜਿਹੜਾ ਵੱਡੀ ਤਕਲੀਫ ਨੂੰ ਸੁਪਨੇ ਦੇ ਵਿੱਚ ਕੱਟ ਦਿੰਦਾ। ਕਈ ਸਾਲਾਂ ਦੀ ਤਕਲੀਫ ਨੂੰ ਕਈ ਘੰਟਿਆਂ 'ਚ, ਕਈ ਦਿਨਾਂ 'ਚ ਕੱਟ ਕੇ ਪਰਾਂ ਕਰਦਾ। ਬੜਾ ਵੱਡਾ ਦਾਤਾ। ਸਤਿ ਸ੍ਰੀ ਅਕਾਲ। ਤੇ ਇਸੇ ਪੰਕਤੀ ਦਾ ਅਗਲਾ ਇਸ਼ਾਰਾ ਪਤਾ ਕੀ ਹੈ? ਗੁਰੂ ਅਰਜਨ ਦੇਵ ਜੀ ਕੀ ਕਹਿਣਾ ਚਾਹ ਰਹੇ ਨੇ? ਰਾਮਦਾਸ ਸਰੋਵਰ ਨਾਤੇ। ਲਫ਼ਜ਼ ਹੋਈ ਹੈ ਨੰਨਾ ਨੰਨੇ ਨੂੰ, ਕੰਨਾ ਤੱਤੇ ਨੂੰ ਤੇ। ਹੁਣ ਏਦਾਂ ਕਰ ਲਓ, ਰਾਮਦਾਸ ਸਰੋਵਰ ਨਾਤੇ। ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਰੂਪੀ ਸਰੋਵਰ ਨਾਲ ਨਾਤਾ ਗੰਢ ਲਿਆ। ਨਾਤਾ, ਜਿਨ੍ਹਾਂ ਨੇ ਨਾਤਾ ਗੰਢ ਲਿਆ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਸਭ ਉਤਰੇ ਆਪ ਕਮਾਤੇ। ਹੁਣ ਅਸੀਂ ਇੱਥੇ ਦੋ ਕੰਮ ਕਰ ਰਹੇ ਆ, ਇੱਕ ਉਹਦੀਆਂ ਸਿਫਤਾਂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਆ, ਤੇ ਦੂਜਾ ਨਾਤਾ ਗੰਢਣ ਵਾਸਤੇ ਆਏ ਆ। ਜੀ ਤੇ ਸਾਨੂੰ ਖਾਲੀ ਨਹੀਂ ਉਹ ਮੋੜਨ ਲੱਗੇ। ਅੱਜ ਗੁਰਤਾ ਗੱਦੀ ਦਿਵਸ ਦੇ ਨਾਲ ਮਾਲਕ ਦਾ ਉਹ ਦਿਨ, ਜਿਸ ਦਿਨ ਫਿਰ ਭਾਈ ਜੇਠਾ ਬਣ ਗਏ। ਕੌਣ? ਗੁਰੂ ਰਾਮਦਾਸ, ਜਿਨ੍ਹਾਂ ਬਾਬਤ ਕਹਿੰਦੇ ਇਹ ਬੱਚੇ ਨੂੰ ਤੇ ਕੋਈ ਮੂੰਹ ਨਹੀਂ ਲਾਏਗਾ। ਪਰ ਜਦੋਂ ਅੱਜ ਦੇ ਦਿਨ ਗੱਦੀ ਦੇ ਉੱਤੇ ਬੈਠੇ, ਉਹੋ ਹੀ ਭਾਈ ਜੇਠਾ ਜੀ ਕੌਣ ਬਣ ਗਏ? ਬੈਠਾ ਸੋਢੀ ਰਾਮਦਾਸ ਸਤਿਗੁਰੂ ਕਹਾ। ਅੱਜ ਦੇ ਦਿਨ ਗੁਰਤਾ ਗੱਦੀ ਦੇ ਉੱਪਰ ਬੈਠਾ ਮਾਲਕ ਮੇਰਾ। ਬਖਸ਼ਿਸ਼ਾਂ ਵੰਡੀਆਂ ਨੇ, ਵੰਡ ਰਹੇ ਨੇ, ਵੰਡਦੇ ਹੀ ਰਹਿਣਗੇ। ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੇ ਵੱਡੇ ਦਾਤੇ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਔਰ ਮੈਂ ਅਖੀਰਲੀ ਗੱਲ ਕਹਿ ਕੇ ਸਮਾਪਤੀ ਕਰਨ ਲੱਗਾ। ਵੇਖਿਓ, ਇੱਕ ਸਮਾਂ ਉਹ ਸੀ ਜਦੋਂ ਆਯੁਰਵੈਦਿਕ ਦਵਾਈਆਂ ਦੀ ਵੀ ਖੋਜ ਨਹੀਂ ਨਾ ਹੋਈ ਸੀ। ਮੈਂ ਇਹ ਬਚਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਮੂੰਹ ਸੁਣਿਆ। ਕਹਿੰਦੇ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਕੀ ਸੀ? ਕਿਸੇ ਨੂੰ ਮੰਨ ਲਓ ਪਿੱਛੂ ਨੇ ਡੰਗ ਮਾਰਤਾ, ਸੱਪ ਨੇ ਡੰਗ ਮਾਰਤਾ, ਜਾਂ ਕੋਈ ਸਰੀਰਕ ਵੈਸੇ ਪ੍ਰੋਬਲਮ ਆ ਗਈ, ਢਿੱਡ ਪੀੜ ਹੈ, ਬੁਖਾਰ ਚੜ ਗਿਆ, ਕੋਈ ਪ੍ਰੋਬਲਮ ਹੈ, ਪਹਿਲੇ ਸਮਿਆਂ ਦੇ ਵਿੱਚ ਮੰਤਰਾਂ ਦੇ ਦੁਆਰਾ ਇਲਾਜ ਕੀਤਾ ਜਾਂਦਾ ਸੀ। ਇਹ ਫਲਾਣਾ ਬੰਦਾ, ਇਹਨੂੰ ਆਹ ਬਿਮਾਰੀ ਹੈ, ਜੋਗੀਆਂ ਨੇ ਮੰਤਰ ਸਿੱਧ ਕੀਤੇ ਹੋਣੇ, ਉਹਦੇ ਕੋਲ ਲੈ ਕੇ ਜਾਣਾ ਤੇ ਉਹਨੇ ਮੰਤਰ ਪੜਨਾ ਤੇ ਉਹਦਾ ਰੋਗ ਰਾਜੀ ਹੋ ਜਾਣਾ। ਕਹਿੰਦੇ ਮੈਂ ਇੱਕ ਦਿਨ ਬੈਠਾ ਸੋਚ ਰਿਹਾ ਸਾਂ, ਕਹਿੰਦੇ ਜਦੋਂ ਇਹ ਦਵਾਈਆਂ ਦੀ ਖੋਜ ਨਹੀਂ ਹੋਈ, ਆਯੁਰਵੈਦਿਕ ਦੀ ਵੀ ਖੋਜ ਨਹੀਂ ਹੋਈ, ਇਧਰਲੇ ਪਾਸੇ ਤੁਰਿਆ ਹੀ ਨਹੀਂ ਕੋਈ, ਉਦੋਂ ਮੰਤਰਾਂ ਨਾਲ ਇਲਾਜ ਹੁੰਦੇ ਸੀ। ਤੇ ਕਹਿੰਦੇ ਮੈਂ ਬੈਠਾ ਸੋਚ ਰਿਹਾ ਸਾਂ ਕਿ ਅੱਜ ਵੀ ਕੋਈ ਇਹੋ ਜਿਹਾ ਮੰਤਰ ਹੈ ਜਿਹੜਾ ਰੋਗ ਰਾਜੀ ਕਰਦਾ। ਕਹਿੰਦੇ ਫਿਰ ਨਤੀਜੇ ਤੇ ਪਹੁੰਚੇ। ਕਿਹੜੇ ਨਤੀਜੇ ਤੇ? ਕਹਿੰਦੇ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਮੰਤਰ ਸੀ ਉਹ ਕੁਝ ਸਮੇਂ ਲਈ ਅਸਰ ਕਰਦੇ ਸੀ, ਪਰ ਕਹਿੰਦੇ ਕਲਯੁਗ ਦੇ ਵਿੱਚ ਇੱਕ ਇਹੋ ਜਿਹਾ ਮੰਤਰ ਹੈ, ਜਦੋਂ ਕੋਈ ਉਸ ਮੰਤਰ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦਾ ਨਾ, ਉਹ ਮੰਤਰ ਕੱਲਾ ਗਰੀਬੀ ਨਹੀਂ ਕੱਟਦਾ, ਉਹ ਮੰਤਰ ਕੱਲਾ ਸਰੀਰਕ ਰੋਗ ਰਾਜ ਹੀ ਨਹੀਂ ਕਰਦਾ, ਉਹ ਮੰਤਰ ਕੱਲਾ ਮਾਨਸਿਕ ਬਿਮਾਰੀਆਂ ਠੀਕ ਨਹੀਂ ਕਰਦਾ, ਉਹ ਮੰਤਰ ਕੇਵਲ ਕਾਰੋਬਾਰਾਂ 'ਚ ਬਰਕਤਾਂ ਨਹੀਂ ਪਾਉਂਦਾ, ਉਸ ਮੰਤਰ ਦੇ ਜਪਣ ਦੇ ਨਾਲ ਪਿਆਰਿਓ ਕੱਲੀਆਂ ਦੁਨਿਆਵੀ ਚੀਜ਼ਾਂ ਨਹੀਂ ਮਿਲਦੀਆਂ। ਉਹ ਮੰਤਰ ਇਹੋ ਜਿਹਾ ਮੰਤਰ ਹੈ ਜਿਹਨੂੰ ਕੋਈ ਜਪਣਾ ਸ਼ੁਰੂ ਕਰ ਦੇਵੇ, ਲੋਕ ਦੀਆਂ ਦਾਤਾਂ ਵੀ ਮਿਲਦੀਆਂ, ਪਰ ਲੋਕ ਦੀਆਂ ਦਾਤਾਂ ਵੀ ਮਿਲਦੀਆਂ। ਤੇ ਕਹਿੰਦੇ ਕਿਸੇ ਨੇ ਮੇਰੇ ਕੋਲੋਂ ਪੁੱਛਿਆ ਜੀ ਉਹ ਮੰਤਰ ਕਿਹੜਾ? ਕਹਿੰਦੇ ਕਲਯੁਗ ਦੇ ਵਿੱਚ ਉਹ ਮੰਤਰ ਪਤਾ ਕਿਹੜਾ ਹੈ? ਉਹ ਮੰਤਰ ਦਾ ਨਾਮ ਹੈ, ਕਹਿ ਦਿਓ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਦੋਂ ਕਹਿੰਦੇ ਗੁਰੂ ਰਾਮਦਾਸ ਦੇ ਨਾਮ ਦਾ ਕੋਈ ਮੰਤਰ ਜਪਣਾ ਸ਼ੁਰੂ ਕਰ ਦਿੰਦਾ ਨਾ, ਉੱਥੇ ਸਾਰੀਆਂ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੈ ਜੀ, ਵਾਹ ਵਾਹ। ਸਤਿ ਸ੍ਰੀ ਅਕਾਲ। ਗੁਰੂ ਰਾਮਦਾਸ ਤੇ ਗੁਰੂ ਰਾਮਦਾਸ ਨੇ, ਹੋ ਸਕਦਾ ਤੁਸੀਂ ਧੰਨ ਗੁਰੂ ਰਾਮਦਾਸ ਕਹੋ, ਮਹਾਰਾਜ ਏਡੀ ਜਲਦੀ ਖੁਸ਼ ਨਾ ਹੋਣ, ਉਹ ਤੁਸੀਂ ਧੰਨ ਬਾਬਾ ਦੀਪ ਸਿੰਘ ਕਹਿਣਾ ਸ਼ੁਰੂ ਕਰ ਦਿਆ ਕਰੋ। ਜਦੋਂ ਧੰਨ ਬਾਬਾ ਦੀਪ ਸਿੰਘ ਕਹਿਣ ਲੱਗ ਪੈਂਦੇ ਹੋ ਨਾ, ਗੁਰੂ ਰਾਮਦਾਸ ਦੀਆਂ ਵੀ ਸਾਰੀਆਂ ਸ਼ਕਤੀਆਂ ਉੱਥੇ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਖੰਡੇ ਵਾਲੇ ਦਾ ਨਾਮ ਲੈਣ ਲੱਗ ਪੈਂਦੇ ਹੋ,
आखो धन गुरु रामदास जी। धन गुरु रामदास। ये मंत्र विच बड़ी ताकत है। वाहिगुरु वाहिगुरु जपना, गुरु रामदास दा नाम लेना, बाबे खंडे वाले दा नाम लेना, बड़ी ताकत है। बाणी विच पढ़दे आ सर्व रोग का औखद ना। गुरचरण सिंह होना ने सुनाया सी ना तुहानू, जे सतगुर सिमरंत नैन के तिमर मिटे खिन। आ मंत्र दी ताकत नहीं तो होर की है। भट्ट साहबान कह रहे कहते तेरिया अखां तो मन दी अखां तो ज्ञानता का हनेरा दूर हो जाएगा। एक कम कर महाराज केड़ा महापुरखो भट्ट साहबान जी केड़ा कम कहते तू इन्ना ही कह धन गुरु रामदास जी। धन गुरु रामदास हो सारे धन गुरु रामदास जी। धन गुरु रामदास जी। जेड़ा नाम जपण विच तेरा मन नहीं ना लगदा, तेरा चित्त नहीं टिकदा, वो नाम हिरदे च वस जाएगा। जे सतगुर सिमरंत हृदय हर नाम दिनों दिन। मंत्र दी ताकत जी। वो मंत्र दसो ते सही केड़ा कहते तू बस इन्ना कह धन गुरु रामदास जी। धन गुरु रामदास जी। जै सतगुर सिमरंत जी की तपत मिटावे, जी दी कल्पना मुक जाएगी तेरे। कल्पना खत्म। जी दी शरीर दी कल्पना भी, मानसिक कल्पना भी मुक जाएगी। बस तू एक कम कर केड़ा धन गुरु रामदास जी। तू कहना गरीबी दूर नहीं हुंदी घर दी। भट्ट साहबान कहते तेरे अगे पिछे रिद्धियां सिद्धियां थां मंगणगियां, पैरों विच तेरे जगह मंगणगियां रिद्धियां सिद्धियां। जो कहेगा सह सुभाए हस के भी किसी नूं कह देगा ना गुरु रामदास नूं तेरी गल मननी पैनी, एडी सिद्धी आ जानी तेरी जुबान ते। माया तेरे मगर लगी तुरेगी। भट्ट साहबान महापुरखो दसो सही मैं की कम करा, केड़ा मंत्र जपां। कहते कोई होर मंत्र जपण दी लोड़ नहीं, अपनी जुबान तो बस इन्ना कह धन गुरु रामदास जी। धन गुरु रामदास। जै सतगुर सिमरंत रिद्ध सिद्ध नाम निध पावे। ते खीर ते फिर नाम लेके दसिया भट्ट साहबाना ने। कहते कोई होर मंत्र ना जपण लग पियो, कच्चे पिल्लियां कोल जाके कोई होर मंत्र ना जपियो। केवल इक्को मंत्र इक्को नाम है जिहदे विच सारियां शक्तियां जी। दसो कौन कहते सोई रामदास गुर। जी सोई रामदास गुर कहते रामदास गुरु। सोई रामदास गुर बल भण मिल संगत धन धन करो। जै सतगुर लग प्रभ पईए सो सतगुर सिमरो नरो। कहते ओ मंत्र दा नाम ही धन गुरु रामदास जी। कहते संगत विच बह के गुरु रामदास नूं धन कहना शुरू कर, ये बरकतां तेरे मगर लगियां तुरनगियां। ये मेरी बेनती है। अज गुरु रामदास जी दा गुरता गद्दी दिवस है। सारिया संगतां नूं बहुत बहुत वधाइयां ने। और अरदास करियो बापू दीप सिंह कलियां साडियां झोलियां ना भरन, कलियां साडियां ना भरन। साडे एक एक दे अंदर एडी पावर दे देण, सानू लखां लखां दियां झोलियां भरन वाला बना देण। है जी पावर दे देण महाराज, लखां लखां दियां झोलियां भरन वाला बन जे। गुरु कृपा करे। वाह वाह। ये भी वीडियो कॉल करके अपने बच्चे विखा रहे, कहते आस्ट्रेलिया बैठे वेख रहे प्रोग्राम। बाहर उधर विखा दो कैमरे ते, आ संगत नूं विखा दो नाल। ये वेखो ये पिछले महीने गए ने महाराज दी मेहर नाल। कितों भी काम नहीं बनता पर खंडे वाले ने बनाता। आखो धन गुरु रामदास जी। धन गुरु रामदास। ये कोई बना के स्टोरियां तो मैं कोई नहीं सुनाइया, सच्चाइयां सुनाइया ने। सच्चाइयां आ भैन बैठी किथे बच्ची का की काम होया दस्यो। तेरा 10 साल दस, तू भी दस दे पिछे तू भी दस। बच्ची कनेडा मेरी ते माइक कॉल कर लो। 6 पेपर देने ही उन्हें, एक पेपर बिल्कुल खाली कि मम्मा मैंने कुछ नहीं आंदा। मैं इस प्रोफैसर को पेपर देता ते बाबा दीप ने सारे पेपर पास कर दी। देखो पेपर खाली दे के आई है बच्ची, ਇਹਦਾ मतलब ये नहीं तुसी खाली दे के आने ने। हाँ ਇਹਦਾ मतलब गलत ना समझ लियो, जेड़े भी बच्चे पढ़ते चलो खाली पेपर दे के आवांगे तो काम बन जाना है। ਇਹਦਾ मतलब ये नहीं, ਇਹਦਾ मतलब ये कि विश्वास शरधा मेन विचों गुण वो लेना आपां कि बाकी 5 पेपर जे दिते ने 6वें में कोई रुकावट आ गई ना, नहीं माइंड चल रहा, नहीं उस वेले पढ़ाई याद आई, उस वेले नहीं कीता याद आया तो बस बाबा दीप सिंह दा नाम लिया, आखो वाहिगुरू जी, ते बाबा दीप सिंह ने वो पेपर चों ही पास कराता। देखो आ करामातां ने बापू दीप सिंह दियां प्रतख, ते ये हर ऐतवार आके हाजरियां भरिया करो। हर 27 तरीक ये भी दिल ते लिख लो, प्यार नाल फतेह बुलाओ, वाहिगुरू जी का खालसा
ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ
ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।